ਅਗਲੀ ਜਿਹੜੀ ਖਬਰ ਆ, ਉਹ ਇਹ ਕਰਨੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਦਾ ਨੇਸ਼ਨ ਕਰਕੇ ਮੈਗਜ਼ੀਨ ਆ। ਜੀ। ਉਸ ਮੈਗਜ਼ੀਨ ਨੇ ਬਹੁਤ ਵੱਡਾ ਆਰਟੀਕਲ ਲਗਭਗ 10 ਪੇਜਾਂ ਤੋਂ ਵੀ ਵੱਧ ਦਾ ਆਰਟੀਕਲ ਸਿੱਖਾਂ ਦੇ ਨਾਲ ਪੰਜਾਬ 'ਚ ਕੀ ਧੱਕਾ ਹੋ ਰਿਹਾ, ਜੋ ਬਾਹਰਲੇ ਸਿੱਖ ਆ ਅਮਰੀਕਾ, ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਉਹ ਫਾਈਟ ਕਰ ਰਹੇ ਹੈਗੇ ਆ, ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਦੋਂ ਕਿ ਜਿਹੜੀਆਂ ਸਰਕਾਰਾਂ ਆ ਮਾਰਨ ਦੀ ਕੋਸ਼ਿਸ਼ ਕਰ ਰਹੀਆਂ। ਸੋ ਜੀ। ਉਸ ਆਰਟੀਕਲ ਦਾ ਨਾਂ ਜਿਹੜਾ ਆ ਇਟਸ ਹੋਮਲੈਂਡ ਔਰ ਡੈਥ ਦ ਸੈਪਰੇਟਿਸਟ ਮੂਵਮੈਂਟ ਰੋਇਲਿੰਗ ਦਾ ਇੰਡੀਅਨ ਵਰਲਡ। ਇਹ ਅਗਸਤ 15 2025 ਨੂੰ ਛਾਪਿਆ ਸੀ ਦ ਨੇਸ਼ਨ ਦੇ ਵਿੱਚ। ਛਾਪਿਆ ਵੀ ਉਹਦੇ ਤੇ ਆਜ਼ਾਦੀ ਜਿਹੜੇ ਵਾਲੇ ਦਿਨ। ਇੰਡੀਅਨ ਸਿੱਖਸ ਆ ਉਹ ਇੰਡੀਅਨ ਸਿੱਖ ਹੀ ਲਿਖਦਾ, ਹਾਲਾਂਕਿ ਜਿਹੜੇ ਸਿੱਖ ਆ ਬਹੁਤ ਹੋਰ ਮੁਲਕਾਂ ਤੋਂ ਆਏ ਹੋਏ ਹੈਗੇ ਆ ਤੇ ਪੂਰੇ ਗਲੋਬ ਦੇ ਉੱਤੇ ਵੀ ਇੱਕ ਤਰ੍ਹਾਂ ਨਾਲ ਆਪਣਾ ਆਜ਼ਾਦ ਮੁਲਕ ਮੰਗਦੇ ਹੈਗੇ ਆ ਤੇ ਇੰਡੀਆ ਗਵਰਨਮੈਂਟ ਉਹਨਾਂ ਨੂੰ ਕ੍ਰਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਜਿਹੜਾ ਮਰਜ਼ੀ ਮੈਥਡ ਵਰਤੇ। ਸੋ ਇਹ ਆਰਟੀਕਲ ਪੜ੍ਹਿਓ ਜ਼ਰੂਰ, ਬਹੁਤ ਡਿਟੇਲ ਦੇ ਵਿੱਚ 1984 ਵਿੱਚ ਵੀ ਕੀ ਹੋਇਆ, ਕੈਲੀਫੋਰਨੀਆ 'ਚ ਕੀ ਵਾਪਰਿਆ, ਅਮਰੀਕਾ ਕੈਨੇਡਾ 'ਚ ਕੀ ਵਾਪਰਿਆ, ਸਾਰਾ ਕੁਝ ਬੜਾ ਡਿਟੇਲ 'ਚ ਨਵੀਨ ਕਾਲੇਪਾਲੀ ਨਾਮ ਦਾ ਜਿਹੜਾ ਰਾਈਟਰ ਆ ਉਹਨ ਇਹ ਛਾਪਿਆ ਹੈਗਾ। ਉਹ ਵੱਖ-ਵੱਖ ਗੁਰੂ ਘਰਾਂ 'ਚ ਵੀ ਗਿਆ, ਵੱਖ-ਵੱਖ ਜਿੱਥੇ ਰੈਫਰੈਂਡਮ ਹੋਏ ਆ ਉੱਥੇ ਵੀ ਗਿਆ ਹੈਗਾ। ਕੀ ਹੋਇਆ ਵੀ ਇਸ ਆਰਟੀਕਲ ਛਾਪਣ ਤੋਂ ਬਾਅਦ ਜੋ ਨਵੀਨ ਕਾਲੇਪਾਲੀ ਆ ਉਹਨੂੰ ਬਹੁਤ ਸਾਰੀਆਂ ਥ੍ਰੈਟ ਦਿੱਤੀਆਂ ਜਾ ਰਹੀਆਂ। ਜੇ ਤੁਸੀਂ ਟਵਿੱਟਰ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਦੇਖੋ, ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਹਿੰਦੂਆਂ ਦੀਆਂ ਆਰਗੇਨਾਈਜੇਸ਼ਨਸ ਆ ਜਾਂ ਬਹੁਤ ਸਾਰੇ ਲੋਕ ਆ ਉਹਨੂੰ ਥ੍ਰੈਟ ਦੇ ਰਿਹਾ ਵੀ ਇਹਨੂੰ ਤਾਂ ਜਿਹੜਾ ਆ ਇਹ ਟੋਟਲੀ ਗਲਤ ਲਿਖਿਆ ਆ, ਇਹਨੂੰ ਫੜਨਾ ਚਾਹੀਦਾ, ਕੁੱਟਣਾ ਚਾਹੀਦਾ, ਮਾਰਨਾ ਚਾਹੀਦਾ। ਸੋ ਆਹ ਹਾਲ ਆ। ਹਾਲਾਂਕਿ ਉਹ ਖੁਦ ਜਿਹੜਾ ਆ ਭਾਰਤੀ ਮੂਲ ਦਾ ਬੰਦਾ ਆ, ਨਾਂ ਤੋਂ ਤੁਸੀਂ ਸਮਝੇ ਸਕਦੇ ਆ ਨਵੀਨ ਕਾਲੇਪਾਲੀ। ਇਹ ਦੇਖੋ ਵੀ ਆਹ ਹਾਲ ਉਹਨਾਂ ਬੰਦਿਆਂ ਦਾ ਹੋ ਰਿਹਾ ਆ ਜਿਹੜਾ ਕਿ ਸੱਚ ਲਿਖਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਆਪਾਂ ਸਾਰਿਆਂ ਨੂੰ ਉਹ ਇੱਕ ਤਾਂ ਆਰਟੀਕਲ ਪੜ੍ਹਨਾ ਚਾਹੀਦਾ ਹੈਗਾ, ਦਾ ਨੇਸ਼ਨ ਦੇ ਉੱਤੇ ਆ। ਆਪਾਂ ਜਦੋਂ YouTube ਬਣਾਵਾਂਗੇ ਉਹਦੇ ਉੱਤੇ ਉਹ ਆਰਟੀਕਲ ਪਾ ਵੀ ਦੇਵਾਂਗੇ ਪੂਰਾ। ਤੇ ਦੂਸਰਾ ਜਿਹੜਾ ਨਵੀਨ ਕਾਲੇਪਾਲੀ ਆ ਉਹਨੂੰ ਮੈਸੇਜ ਵੀ ਭੇਜਣੇ ਚਾਹੀਦੇ ਆ। ਘੱਟੋ ਘੱਟ ਉਹਦੀ ਹੌਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਆ। ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਹੋਰ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ, ਜਾਂ ਆਮ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ, ਪੰਜਾਬੀ ਆਰਗੇਨਾਈਜੇਸ਼ਨਸ ਆ, ਹੁਣ ਕਿਸਾਨਾਂ ਵਾਲਾ ਵੀ ਮੁੱਦਾ ਚੱਕਿਆ ਸਾਰਾ ਕੁਛ, ਉਹਨੂੰ ਜਿਹੜਾ ਆ ਸਨਮਾਨ ਕਰਨਾ ਚਾਹੀਦਾ ਵੀ ਬੰਦੇ ਨੇ ਇੰਨਾ ਬੋਲਡ ਹੋ ਕੇ ਇੰਨੀ ਡਿਟੇਲ ਦੇ ਵਿੱਚ ਜਿਹੜਾ ਆਰਟੀਕਲ ਲਿਖਿਆ ਵੀ ਕਿੱਦਾਂ ਜਿਹੜਾ ਧੱਕਾ ਆ ਸਿੱਖਾਂ ਦੇ ਨਾਲ। ਚਲੋ ਪੰਜਾਬ 'ਚ ਤਾਂ ਹੁੰਦਾ ਸੀ, ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੀ ਆ ਭਾਰਤੀ ਦੀ ਸਰਕਾਰ ਉਹ ਕਿਸ ਤਰ੍ਹਾਂ ਕਰ ਰਹੀ ਹੈਗੀ ਆ। ਜੀ ਬਿਲਕੁਲ। ਸੋ ਦੀ ਨੇਸ਼ਨ ਨੇ ਇਹ ਆਰਟੀਕਲ ਲਿਖਿਆ 15 ਅਗਸਤ ਨੂੰ ਲਿਖਿਆ ਉਹਨਾਂ ਨੇ। ਸ਼ਾਇਦ ਉਹਨਾਂ ਨੇ ਦਿਨ ਵੀ ਉਹ ਚੁਣ ਰਹੇ ਸੀਗੇ ਵੀ ਜਿਸ ਦਿਨ ਇਹਨਾਂ ਨੇ ਇੰਡੀਪੈਂਡੈਂਸ ਆਪਦੀ ਡਿਕਲੇਅਰ ਕੀਤੀ ਹੈ ਉਸ ਦਿਨ ਹੀ ਇਹ ਜਿਹੜਾ ਲਿਖਿਆ ਜਾਵੇ। ਸੋ ਬਿਲਕੁਲ ਕਈ ਲੋਕ ਬੋਲ ਰਹੇ ਨੇ, ਲਗਾਤਾਰ ਗੱਲ ਕਰ ਰਹੇ ਨੇ, ਪਰ ਅਸੀਂ ਕਈ ਵਾਰੀ ਅਵੇਸਲੇ ਹੋ ਜਾਂਦੇ ਹਾਂ। ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆਪਣੀ ਜਿਹੜੀ ਆਵਾਜ਼ ਆ ਉਹ ਬੁਲੰਦ ਨਹੀਂ ਕਰਦੇ। ਸੋ ਇਸ ਕਰਕੇ ਦੂਜੀ ਜਿਹੜੀ ਧਿਰ ਆ ਉਹਨੂੰ ਕਈ ਵਾਰੀ ਫਿਰ ਜ਼ੁਲਮ ਕਰਨ ਦੀ ਜਿਹੜੀ ਹੱਲਾਸ਼ੇਰੀ ਆ ਉਹ ਮਿਲ ਜਾਂਦੀ ਆ।